ਪੰਜਾਬੀ ਪਿਆਰਿਓ, ਜੀਵਨ ਜੋਗਿਓ, ਆਦਮ ਦੀ ਤਖਲੀਕ ਨਾਲ ਹੀ ਵੰਨ ਸਵੰਨੀਆਂ ਤੇ ਨਜਾਬ ਨਿਯਮਤਾਂ ਵੀ ਕੁਦਰਤ ਆਪਣੇ ਬੰਦਿਆਂ ਲਈ ਤਖਲੀਕ ਕੀਤੀਆਂ, ਜੋ ਵੇਲੇ ਦੇ ਨਾਲ ਨਾਲ ਇਨਸਾਨ ਦਰਿਆਫਤ ਕਰਦਾ ਰਿਹਾ। ਮਿੱਠਾ ਇਨਸਾਨ ਦੀ ਮੁੱਢਲੀ ਜ਼ਰੂਰਤ ਹੈ, ਇਹਦੀ ਵਰਤੋਂ ਇਨਸਾਨ ਕਿਸੇ ਨਾ ਕਿਸੇ ਸੂਰਤ ਮੁੱਢ ਲਾ ਤੋਂ ਹੀ ਕਰ ਰਿਹਾ ਹੈ। ਜਿਵੇਂ ਸਭ ਤੋਂ ਪਹਿਲੇ ਮਿੱਠੇ ਲਈ ਸ਼ਹਿਦ ਵਰਤਿਆ ਜਾਂਦਾ ਸੀ। ਆਬਾਦੀ ਵਧਣ ਕਾਰਨ ਸ਼ਹਿਦ ਪੂਰਾ ਨਹੀਂ ਸੀ ਹੋ ਰਿਹਾ। ਉਸ ਵੇਲੇ ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਸਾਡੇ ਪੰਜਾਬ ਦੇ ਹੀ ਇੱਕ ਸ਼ਹਿਰ, ਸਾਡੇ ਸ਼ਹਿਰ ਹੜੱਪਾ ਦੇ ਬਜ਼ੁਰਗਾਂ ਹਜ਼ਾਰਾਂ ਸਾਲ ਪਹਿਲੇ ਗੰਨਾ ਕਾਸ਼ਤ ਕੀਤਾ ਅਤੇ ਗੁੜ ਮੁਤਾਰਫ ਕਰਾਇਆ। ਅਸੀਂ ਇਹਨੂੰ ਖਾਲਸ ਪੰਜਾਬੀ ਸੌਗਾਤ ਕਹਿ ਸਕਦੇ ਹਾਂ। ਫਿਰ ਗੰਨੇ ਤੋਂ ਚੀਨੀ ਬਣੀ, ਜੋ ਅੱਜ ਪੂਰੀ ਦੁਨੀਆ ਵਿੱਚ ਮਿੱਠੇ ਵਜੋਂ ਵਰਤੀ ਜਾ ਰਹੀ ਹੈ। ਗੁੜ ਬਣਾਉਣ ਦੇ ਤਰੀਕਿਆਂ ਵਿੱਚ ਵੇਲੇ ਦੇ ਨਾਲ ਨਾਲ ਅਤੇ ਜ਼ਰਈ ਹਾਲਾਤ ਦੇ ਆਉਣ ਨਾਲ ਬਦਲਾਅ ਆਉਂਦਾ ਗਿਆ। ਕਦੇ ਢੱਗੇ, ਸੰਡੇ ਅਤੇ ਊਂਠ ਵੇਲਣੇ ਅੱਗੇ ਜੋਏ ਜਾਂਦੇ ਸਨ। ਅੱਜ ਕੱਲ੍ਹ ਇਹ ਕੰਮ ਟਰੈਕਟਰਾਂ ਅਤੇ ਮੋਟਰਾਂ ਸਾਂਭ ਲਿਆ। ਮਿੱਲਾਂ ਤੋਂ ਪਹਿਲੇ ਇਹ ਗੁੜ, ਸ਼ੱਕਰ ਅਤੇ ਚੀਨੀ ਵੇਲਣੇ ਰਾਹੀਂ ਤਿਆਰ ਕੀਤੀ ਜਾਂਦੀ ਸੀ। ਸਭ ਤੋਂ ਪਹਿਲੇ ਰੋਹ ਕੱਢੀ ਜਾਂਦੀ ਸੀ, ਉਸ ਤੋਂ ਬਾਅਦ ਚੁੰਬਾ ਬਣਾਇਆ ਜਾਂਦਾ ਸੀ। ਚੁੰਬਾ ਬਣਾਉਣ ਦਾ ਵੀ ਇੱਕ ਖਾਸ ਤਰੀਕਾ ਸੀ। ਸਭ ਤੋਂ ਪਹਿਲੇ 21 ਚੱਪੇ ਮੁੱਢੋਂ ਚੌੜਾ ਅਤੇ ਉੱਤੋਂ 16 ਚੱਪੇ ਚੌੜਾ ਰੱਖਿਆ ਜਾਂਦਾ ਸੀ। ਝੋਕੀ ਕਰਨ ਵਾਲੀ ਮੋਰੀ ਜੋ ਸੀ ਉਹ 4 ਚੱਪੇ ਲੰਬੀ ਅਤੇ 4 ਚੱਪੇ ਚੌੜੀ ਹੁੰਦੀ ਸੀ। ਦੂਵੇਂ ਵਾਲੀ ਲੰਬੀ, ਧੂੰਆਂ ਕੱਢਣ ਵਾਲੀ ਨੂੰ ਲੰਬੀ ਸੱਦਦੇ ਸਨ। ਇਹ 2 ਕਰੂ ਦੂਰ ਹੋਣੀ ਚਾਹੀਦੀ ਸੀ ਅਤੇ ਇਸ ਤਰ੍ਹਾਂ ਹੀ ਬਣਾਈ ਜਾਂਦੀ ਸੀ। ਇੱਕ ਕਾਰੀਗਰ ਬੰਦਾ ਬਣਾਉਂਦਾ ਸੀ ਉਸ ਵੇਲੇ। ਔਰ ਅੱਜ ਵੀ ਇੱਕ ਪੀਪੇ 'ਚੋਂ 3 ਤੋਂ 4 ਕਿਲੋ ਗੁੜ ਨਿਕਲਦਾ ਹੈ। ਰੋਹ ਨੂੰ ਕੜਾਹ ਵਿੱਚ ਪਾ ਕੇ ਕਾੜਿਆ ਜਾਂਦਾ ਹੈ। ਫਿਰ ਇਸੋ ਰੋਹ ਨੂੰ ਜਦੋਂ ਜ਼ਰਾ ਇੱਕ ਗਾੜੀ ਹੋ ਜਾਏ ਅਤੇ ਕੱਢ ਕੇ ਗੰਢ ਵਿੱਚ ਪਾਇਆ ਜਾਂਦਾ ਹੈ। ਗੰਢ ਵਿੱਚ ਰੰਬਿਆਂ ਨਾਲ ਅਤੇ ਸਿੱਪੀਆਂ ਨਾਲ ਹਿਲਾ ਕੇ ਅਤੇ ਮਜ਼ੀਦ ਜ਼ਰਾ ਠੰਡਾ ਕੀਤਾ ਜਾਂਦਾ ਹੈ। ਫਿਰ ਸਿੱਪੀਆਂ ਨਾਲ ਗੁੜ ਦੀਆਂ ਪੇਸੀਆਂ ਬਣਾਈਆਂ ਜਾਂਦੀਆਂ ਨੇ। ਉਹ ਬਣਾ ਕੇ ਅਤੇ ਗੰਢ ਵਿੱਚੋਂ ਕੱਢੀਆਂ ਜਾਂਦੀਆਂ ਨੇ। ਅੱਧੇ ਘੰਟੇ ਲਈ ਉਹਨਾਂ ਨੂੰ ਬਾਹਰ ਰੱਖਿਆ ਜਾਂਦਾ ਹੈ। ਅੱਧੇ ਘੰਟੇ ਬਾਅਦ ਗੁੜ ਤਿਆਰ ਹੋ ਜਾਂਦਾ ਹੈ। ਗੁੜ ਖੰਡ ਨਾਲੋਂ 1000 ਗੁਣਾ ਚੰਗਾ ਹੈ, ਕਿਉਂਕਿ ਇਸ 'ਚ ਕੈਮੀਕਲ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਇਸ 'ਚ ਇੱਕ ਚੀਜ਼ ਦਾ ਧਿਆਨ ਰੱਖਣਾ, ਅੱਜ ਕੱਲ੍ਹ ਥਾਂ ਥਾਂ 'ਤੇ ਲੋਕਾਂ ਗੁੜ ਕੱਢਣ ਵਾਲੀਆਂ ਮਸ਼ੀਨਾਂ ਲਾਈਆਂ ਨੇ ਜਾਂ ਟਰੈਕਟਰ ਨਾਲ ਕੱਢ ਰਹੇ ਨੇ। ਉਹ ਤੁਸੀਂ ਆਪਣੇ ਸਾਹਮਣੇ ਕਢਾ ਰਹੇ ਹੁੰਦੇ ਹੋ, ਲੇਕਿਨ ਉਹ ਕਰਦੇ ਜੇ ਕਿ ਇਹਨੂੰ ਰੰਗ ਦੇਣ ਵਾਸਤੇ ਇਹਦੇ ਥੋੜ੍ਹੀ ਜਿਹੀ DAP ਪਾ ਦਿੰਦੇ ਨੇ, ਜੋ ਪਾਣੀ 'ਚ ਘੋਲ ਕੇ ਰੱਖੀ ਹੁੰਦੀ ਨੇ। ਇਸ ਵਾਸਤੇ ਇਸ ਵੱਲ ਧਿਆਨ ਦੇਣਾ, ਜਾਂ ਵਾਕਫਕਾਰ ਬੰਦੇ ਨੂੰ ਆਖਣਾ ਮੈਨੂੰ ਆਪਣੇ ਸਾਹਮਣੇ ਕੱਢ ਕੇ ਦੇ। ਕੈਮੀਕਲ ਵਾਲਾ ਗੁੜ ਸਖਤ ਖਤਰਨਾਕ ਹੈ ਅਤੇ ਖਾਲਸ ਗੁੜ ਦੇ ਬਹੁਤ ਸਾਰੇ ਫਾਇਦੇ ਨੇ। ਇਹ ਆਦਮੇ ਨੂੰ ਤੇਜ਼ ਕਰਦਾ ਹੈ। ਸ਼ੂਗਰ ਵਾਲੇ ਮਖਸੂਸ ਮਿਕਦਾਰ ਵਿੱਚ ਖਾ ਸਕਦੇ ਨੇ। ਸਰਦੀ ਵਿੱਚ ਜਿਸਮ ਨੂੰ ਗਰਮ ਰੱਖਦਾ ਹੈ। ਨਜ਼ਲੇ, ਜ਼ੁਕਾਮ ਅਤੇ ਖਾਂਸੀ ਦੀ ਮੁਜਰਬ ਹੈ। ਜੀਵੇ ਪੰਜਾਬ, ਸਦਾ ਜੀਵੇ।